ਇਹ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇੱਕ ਸਕ੍ਰਿਪਟ ਲਿਖੀ ਗਈ ਹੈ। ਸਕ੍ਰਿਪਟ ਪੰਜਾਬ ਦੀਆਂ ਏਜੰਸੀਆਂ ਦੇ ਵੱਲੋਂ, ਜਿਹਦੇ ਅੰਦਰ ਪੰਜਾਬ ਸਰਕਾਰ ਇਨਵੋਲਵ ਹੈ। ਇਹ ਘਟਨਾ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਹੈ ਨਹੀਂ, ਇਹ ਤਾਂ ਬਹੁਤ ਬਾਹਰ ਆ ਕੇ ਉਰੇ ਜਿਹੜਾ ਮਤਲਬ ਹੈਰੀਟੇਜ ਸਟਰੀਟ ਦੇ ਅੰਦਰ ਹੈ। ਇਹਦੇ ਲਈ ਤਾਂ ਸਰਕਾਰ ਤੋਂ ਜਵਾਬ ਮੰਗਣਾ ਚਾਹੀਦਾ ਸੀ, ਉਹਨੂੰ ਭਗਵੰਤ ਮਾਨ ਤੋਂ ਜਵਾਬ ਮੰਗਣਾ ਚਾਹੀਦਾ ਸੀ, ਜਿਵੇਂ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕਿਹਾ। ਅਮਿਤ ਸ਼ਾਹ ਜੀ ਹੋਮ ਮਿਨਿਸਟਰ ਨੇ, ਤੇ ਫਿਰ ਉਹਨਾਂ ਦਾ ਬਿਆਨ ਕਿਉਂ ਨਹੀਂ ਆਇਆ ਹਾਲੇ ਤੱਕ? ਕੇਂਦਰ ਦੀ ਸੰਵਿਧਾਨ ਦੇ ਨਾਂ ਦੇ ਵੋਟਾਂ ਤਾਂ ਮੰਗਦੇ ਨੇ। ਇਹ ਅੰਦੋਲਨ ਅਸੀਂ ਇੱਕ ਖੜਾ ਕਰਾਂਗੇ, ਸਰਕਾਰ ਦੇ ਖਿਲਾਫ ਇੱਕ ਜਹਾਦ ਛੇੜਾਂਗੇ। ਅੱਜ ਤੋਂ ਬਾਅਦ ਗੱਲ ਖਤਮ ਨਹੀਂ ਹੋ ਜਾਣੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੋਣਾ ਦੇ ਬੁੱਤ ਦੀ ਇੱਕ ਤਰੀਕੇ ਦੇ ਨਾਲ ਬੇਅਦਬੀ ਕੀਤੀ ਜਾਂਦੀ ਹੈ, ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਾਹਮਣੇ ਜਿਹੜੀ ਸੰਵਿਧਾਨ ਦੀ ਪ੍ਰਤਿਮਾ ਬਣੀ ਹੋਈ ਹੈ ਉਸ ਨੂੰ ਵੀ ਅੱਗ ਲਾ ਦਿੱਤੀ ਜਾਂਦੀ ਹੈ। ਇਹ ਸਾਰੇ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਮਾਹੌਲ ਬਣਿਆ, ਜਿਸ ਤੋਂ ਬਾਅਦ ਅੰਮ੍ਰਿਤਸਰ ਅਤੇ ਦੁਆਬੇ ਦੇ ਵੱਡੇ ਖੇਤਰ ਨੂੰ ਅੱਜ ਬੰਦ ਰੱਖਣ ਦੀ ਕਾਲ ਸੀ। ਇਸੇ ਵਿਚਾਲੇ ਅਸੀਂ ਗੱਲਬਾਤ ਕਰਨ ਦੇ ਲਈ ਇੱਕ ਦਲਿਤ MLA ਦੇ ਨਾਲ ਖੜੇ ਹਾਂ। ਸਾਡੇ ਨਾਲ ਸੁਖਵਿੰਦਰ ਕੋਟਲੀ ਹੋਣੀ ਆਦਮਪੁਰ ਤੋਂ MLA ਮੌਜੂਦ ਨੇ। ਉਹਨਾਂ ਦੇ ਪੱਖ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੋ ਜਿਹੀ ਉਹ ਭਾਵਨਾ ਹੁੰਦੀ ਹੈ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਕਿਹੋ ਜਿਹਾ ਡਿਜ਼ਾਈਨ ਉਹ ਦੇਖਦੇ ਨੇ ਇਹਦੇ ਪਿੱਛੇ, ਜਿਵੇਂ ਜਿਹਦੇ ਨਾਲ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ। ਸਭ ਤੋਂ ਪਹਿਲਾਂ ਕੋਟਲੀ ਸਾਹਿਬ, ਇਹ ਜਿਹੜੀ ਘਟਨਾ ਵਾਪਰੀ ਹੈ ਇਹਦੇ ਬਾਬਤ ਤੁਹਾਡੇ ਭਾਵ ਕੀ ਨੇ? ਸਭ ਤੋਂ ਪਹਿਲੇ ਜੇ ਦੱਸਣਾ ਹੋਵੇ ਤਾਂ ਦੇਖੋ, ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਜੋ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਘਟਨਾ ਹੋਈ ਹੈ ਔਰ ਸੰਵਿਧਾਨ ਨੂੰ ਸਾੜਨ ਦਾ ਮਾਮਲਾ ਸਾਹਮਣੇ ਆਇਆ, ਇਹ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇੱਕ ਸਕ੍ਰਿਪਟ ਲਿਖੀ ਗਈ ਹੈ। ਸਕ੍ਰਿਪਟ ਪੰਜਾਬ ਦੀਆਂ ਏਜੰਸੀਆਂ ਦੇ ਵੱਲੋਂ, ਜਿਹਦੇ ਅੰਦਰ ਪੰਜਾਬ ਸਰਕਾਰ ਇਨਵੋਲਵ ਹੈ। ਅਜਿਹੀਆਂ ਘਟਨਾਵਾਂ, ਅਜਿਹੇ ਹਾਲਾਤ ਬਣਾ ਕੇ ਸਰਕਾਰ ਹਮੇਸ਼ਾ ਲੋਕ ਮੁੱਦਿਆਂ ਤੋਂ ਧਿਆਨ ਲੋਕਾਂ ਦਾ ਭਟਕਾਉਣਾ ਚਾਹੁੰਦੀ ਹੁੰਦੀ ਹੈ। ਮੈਂ ਅੱਜ ਉਸ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਘਟਨਾ ਹੋਈ ਹੈ, ਉਸ ਅੰਬੇਡਕਰ ਸਾਹਿਬ ਦਾ ਸਟੈਚੂ ਜਿੱਥੇ ਲੱਗਾ ਹੈ, ਚੌਂਕ ਲੱਗਾ, ਉਹਦੇ ਅੰਦਰ ਮੈਂ ਜਾ ਕੇ ਆਇਆ ਔਰ ਉੱਥੇ ਸਾਰੇ ਹਾਲਾਤ ਦੇਖ ਕੇ ਅਫਸਰ ਸਾਹਿਬਾਨਾਂ ਨਾਲ ਵੀ ਗੱਲ ਕਰਕੇ ਆਇਆ। ਮੇਰਾ ਨੈਤਿਕ ਜ਼ਿੰਮੇਵਾਰੀ ਹੈ, ਮੈਂ ਪੰਜਾਬ ਦੀ ਵਿਧਾਨ ਸਭਾ ਦਾ ਰਿਜ਼ਰਵ ਸੀਟ ਤੋਂ ਚੁਣ ਕੇ ਆਇਆ ਵਿਧਾਇਕ ਹਾਂ, ਜਿੱਥੇ ਮੈਂ ਹੋਰ ਲੋਕ ਮੁੱਦੇ ਹਮੇਸ਼ਾ ਲੋਕਾਂ ਦੀ ਕਚਹਿਰੀ 'ਚ ਉਠਾਉਂਦਾ। ਉੱਥੇ ਇਹ ਵੀ ਇੱਕ ਸਾਡੇ ਦਿਲ ਨੂੰ ਬਹੁਤ ਹਿਲਾਉਣ ਵਾਲਾ, ਦਿਲ ਨੂੰ ਬਹੁਤ ਦਿਖਾਉਣ ਵਾਲਾ ਦੁਖਾਂਤ ਵਾਪਰਿਆ। 26 ਜਨਵਰੀ ਦਾ ਇਤਿਹਾਸ ਜਿਹੜਾ ਹੈ, ਇਹ ਦਲਿਤਾਂ, ਗਰੀਬਾਂ ਤੇ ਪਛੜੇ ਲੋਕਾਂ ਦੇ ਲਈ ਇੱਕ ਬਹੁਤ ਅਹਿਮ ਦਿਨ ਹੈ ਕਿ ਡਾਕਟਰ ਅੰਬੇਦਕਰ ਦੀ ਲਗਨ ਤੇ ਮਿਹਨਤ ਦੇ ਨਾਲ ਜੋ ਦੇਸ਼ ਦੇ ਸਰਕਾਰ ਨੇ ਉਹਨਾਂ ਨੂੰ ਇਹ ਰਾਈਟ ਦਿੱਤਾ ਸੀ ਸੰਵਿਧਾਨ ਲਿਖਣ ਦਾ, ਔਰ ਉਹਨਾਂ ਨੂੰ ਕਿਉਂ ਚੁਣਿਆ। ਉਹ ਇੱਕ ਵਿਦਵਾਨ ਤੇ ਦੁਨੀਆ ਦੇ ਆਲਾ ਇਮਾਨਦਾਰ ਔਰ ਦੁਨੀਆ ਦੇ ਨਾਮਵਰ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਸੀ, ਖੋਜੀ ਸੀ। ਤੇ ਅੱਜ ਉਹਨਾਂ ਦੇ ਲਗਾਏ ਹੋਏ ਸਟੈਚੂਆਂ ਨੂੰ ਭਗਵੰਤ ਮਾਨ ਦੀ ਸਰਕਾਰ ਦੇ ਸਮੇਂ ਦੇ ਅੰਦਰ ਤੋੜਿਆ ਜਾਵੇ, ਫਿਰ ਇੰਡੀਕੇਸ਼ਨ ਕੀ ਹੈ? ਸੋ ਮੈਂ ਮੌਕੇ ਤੇ ਜਾ ਕੇ ਆਇਆ, ਇਸ ਘਟਨਾ ਦੀ ਘੋਰ ਨਿੰਦਾ ਕਰਦਾ ਔਰ ਸਮਝਦਾ ਕਿ ਜਿਨ੍ਹਾਂ ਏਜੰਸੀਆਂ ਨੇ ਕੰਮ ਕੀਤੇ ਹੈ, ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਉਣੀ ਚਾਹੀਦੀ ਹੈ। ਉਹ ਇੱਕ ਆਮ ਵਿਅਕਤੀ ਹੈ, ਉਹਦਾ ਕੋਈ ਪੋਲੀਟੀਕਲ ਪਿਛੋਕੜ ਨਹੀਂ ਹੈ, ਕੋਈ ਧਰਨਾ ਪ੍ਰਦਰਸ਼ਨ ਮੁਜ਼ਾਹਰਾਕਾਰੀ ਹੈ ਕੋਈ ਨਹੀਂ। ਇਹਦਾ ਮਤਲਬ ਹੈ ਕਿ ਉਸ ਵਿਅਕਤੀ ਨੂੰ ਕਿਤੇ ਨਾ ਕਿਤੇ ਮੋਹਰਾ ਬਣਾਇਆ ਗਿਆ, ਵਰਤਿਆ ਗਿਆ। ਸੋ ਇੱਕ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੋਹਰਾ ਬਣਾਇਆ ਗਿਆ, ਜਾਂ ਤੁਸੀਂ ਪੰਜਾਬ ਸਰਕਾਰ ਦੀ ਵੀ ਗੱਲ ਕੀਤੀ ਹੈ, ਇੱਥੇ ਇੱਕ ਤੁਸੀਂ ਵੀ ਉਹ ਦੇਖੀ ਹੋਊਗੀ ਪੋਸਟ ਆਉਂਦੀ ਹੈ ਵਿਜੇ ਸਾਂਪਲਾ ਹੋਣਾ ਦੀ, ਭਾਜਪਾ ਨਾਲ ਸੰਬੰਧ ਰੱਖਦੇ ਨੇ, ਸ਼ਾਇਦ SC ਵਿੰਗ ਦੇ ਉਹ ਪ੍ਰਧਾਨ ਵੀ ਰਹੇ ਨੇ ਉਹਨਾਂ ਦੇ ਵੱਲੋਂ, ਤੇ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਕਿ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਤੇ ਜਵਾਬ ਦੇਣ, ਇਹ ਪਰਿਕਰਮਾ 'ਚ ਹੋਇਆ ਦਰਬਾਰ ਸਾਹਿਬ ਦੇ, ਇਹੋ ਜਿਹੀਆਂ ਜਦੋਂ ਗੱਲਾਂ ਕਰਦੇ ਨੇ ਤਾਂ ਉੱਪਰੋਂ ਹਿੰਦੀ ਦੇ ਵਿੱਚ ਪੋਸਟ ਪਾ ਕੇ ਇਹ ਪੇਸ਼ ਕਰਦੇ ਨੇ ਕਿ ਵੱਧ ਲੋਕਾਂ ਤੱਕ ਗੱਲ ਜਾਵੇ। ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ BJP ਦੇ ਇਸ ਆਗੂ ਵੱਲੋਂ ਜਾਂ BJP ਦੇ ਵੱਲੋਂ ਵੀ ਇਸ ਦੇ ਵਿੱਚ ਕੋਈ ਏਜੰਡਾ ਇਹਨੂੰ ਵਰਤਣ ਦੀ ਕੋਸ਼ਿਸ਼ ਹੋ ਸਕਦੀ ਹੈ ਕਿ ਸਿੱਖ ਵਰਸਸ ਦਲਿਤ ਇਸ ਨੂੰ ਬਣਾ ਦਿੱਤਾ ਜਾਵੇ? ਜਿਸ ਤਰੀਕੇ ਨਾਲ ਪੰਜਾਬ 'ਚ ਆਏ ਦਿਨ ਸੰਘਰਸ਼ ਹੁੰਦੇ ਰਹਿੰਦੇ ਨੇ, ਉਹਨਾਂ 'ਚ ਆਪਸੀ ਪਾੜ ਪਾ ਕੇ ਹੋਰ ਰੁੱਖ ਦੇਣ ਦੀ ਕੋਈ ਕੋਸ਼ਿਸ਼ ਹੋ ਸਕਦੀ ਹੈ? ਤੁਹਾਨੂੰ ਐਂ ਵੀ ਜਾਪਦਾ ਇਹਦੇ 'ਚੋਂ ਕੋਈ? ਮੈਂ ਰਾਤ ਕਾਫੀ TV ਚੈਨਲ ਦੇ ਉੱਤੇ ਬੋਲਿਆ, ਇੰਟਰਵਿਊਜ਼ ਦਿੱਤੇ ਨੇ,
ਪਰ ਜਿਹੜਾ ਉਹਨਾਂ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਜਵਾਬ ਮੰਗਣਾ ਹੈ, ਇਹ ਘਟਨਾ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਹੈ ਨਹੀਂ। ਇਹ ਤਾਂ ਬਹੁਤ ਬਾਹਰ ਆ ਕੇ ਉਰੇ ਜਿਹੜਾ ਮਤਲਬ ਹੈਰੀਟੇਜ ਬਣਿਆ ਹੋਇਆ ਸਟਰੀਟ ਦੇ ਅੰਦਰ ਹੈ। ਇਹਦੇ ਲਈ ਤਾਂ ਸਰਕਾਰ ਤੋਂ ਜਵਾਬ ਮੰਗਣਾ ਚਾਹੀਦਾ ਸੀ, ਉਹਨੂੰ ਭਗਵੰਤ ਮਾਨ ਤੋਂ ਜਵਾਬ ਮੰਗਣਾ ਚਾਹੀਦਾ ਸੀ, ਜਿਵੇਂ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕਿਹਾ ਕਿ ਉਹਨਾਂ ਦੀਆਂ ਸਰਕਾਰ ਤੇ ਏਜੰਸੀਜ਼ ਜ਼ਿੰਮੇਵਾਰ ਹੈ। ਸੋ ਮੇਰੇ ਖਿਆਲ ਦੇ ਅੰਦਰ ਇਹ ਦਲਿਤ ਸਿੱਖ ਦੇ ਅੰਦਰ ਜੋ ਪਾੜਾ ਪਾਉਣ ਦੀ ਕੋਸ਼ਿਸ਼ ਹੈ, ਅਸੀਂ ਉਸ ਰਸਤੇ ਤੇ ਤਾਂ ਨਹੀਂ ਤੁਰਾਂਗੇ। ਅਸੀਂ ਕਾਨੂੰਨ 'ਚ ਵਿਸ਼ਵਾਸ ਰੱਖਣ ਵਾਲੇ ਲੋਕ ਹੈ, ਆਗੂ ਹੈ। ਕਿਤੇ ਨਾ ਕਿਤੇ ਪੰਜਾਬ ਦੇ ਹਾਲਾਤਾਂ ਨੂੰ ਵਿਗਾੜਨਾ ਇਹ ਸਰਕਾਰਾਂ ਹਮੇਸ਼ਾ ਚਾਹੁੰਦੀਆਂ ਹੁੰਦੀਆਂ ਨੇ। ਫਿਰ ਪਾਕਿਸਤਾਨ ਦਾ ਨਾਂ ਲਾ ਦਿਓ, ਫਿਰ ਹੋਰਾਂ ਦਾ ਲਾ ਦਿਓ, ਫਿਰ ਹੋਰਾਂ ਦਾ ਲਾ ਦਿਓ, ਤੇ ਆਪਣਾ ਰਾਂਝਾ ਰਾਜੀ ਰੱਖੋ। ਸੋ ਇਸ ਕਰਕੇ ਮੈਂ ਉਹਨਾਂ ਦੇ ਬਿਆਨ ਦੇ ਉੱਤੇ ਕੋਈ ਬਹੁਤਾ ਕੁਝ ਕਹਿਣਾ ਨਹੀਂ ਚਾਹੁੰਦਾ। ਤੇ ਫਿਰ ਉਹਨਾਂ ਦੀ ਵੀ ਦੇਸ਼ 'ਚ ਹਕੂਮਤ ਹੈ, ਉਹਨਾਂ ਦੀ ਵੀ ਦੇਸ਼ 'ਚ ਸਰਕਾਰ ਹੈ, ਇੰਟੈਲੀਜੈਂਸੀ ਤਾਂ ਉਹਨਾਂ ਦੀ ਵੀ ਹੋਈ। ਅਮਿਤ ਸ਼ਾਹ ਜੀ ਹੋਮ ਮਿਨਿਸਟਰ ਨੇ, ਤੇ ਫਿਰ ਉਹਨਾਂ ਦਾ ਬਿਆਨ ਕਿਉਂ ਨਹੀਂ ਆਇਆ ਹਾਲੇ ਤੱਕ? ਕੇਂਦਰ ਦੀ ਸੰਵਿਧਾਨ ਦੇ ਨਾਂ ਤੇ ਵੋਟਾਂ ਤਾਂ ਮੰਗਦੇ ਨੇ, ਪਾਰਲੀਮੈਂਟ ਦੇ ਅੰਦਰ ਵੋਟਾਂ ਮੰਗ ਕੇ ਲੈ ਗਏ। ਤੇ ਜਿਹੜਾ ਅਪਮਾਨ ਅਮਿਤ ਸ਼ਾਹ ਨੇ ਦੇਸ਼ ਦੀ ਪਾर्लियामेंट च कीता है, भी आप क्या अम्बेडकर 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 ला रहे हो, अगर इतना भगवान का नाम लेते तो आप खुदा से मिल जाते। तो फिर मेरे ख्याल के अंदर सांपला जी पहला उन्होंने बयान उन्होंने तो कंडेम नहीं किया अज तक। ये एवं मतलब दिखावे दियां गल्लां ने। अज फिर बहंदा सड़क ते आके हो, अज बीजेपी के आगू सड़कों ते बहंदे आके फिर बंद की काल तो दलतां ने दित्ती ना, गरीबां दलतां पछड़े बैठे ना जाके, कौन आया फिर इत्थे? एक बहुत बड़ा सवाल है। जिथे पंजाब सरकार नूं सवाल है, उत्थे केंद्र सरकार नूं भी सवाल है। होम मिनिस्टर ने केंद्र च सरकार है, उन्हां दी कौन जिम्मेवार है? इस करके बयान देना कोई बहुती गल नहीं बननी। मैनूं अज पत्रकार पुछ रहे सीगे उत्थे, मैं कहा जी भगवंत मान बोले, कहते ओहदा ट्वीट आया। मैं कहा जी ट्वीट तो साडे भी सोशल मीडिया दीयां टीमां ने, हाँ बोल के पाउंदे फिर पता लगता कि ਉਹਦੀ ਭਾਵਨਾ ਕੀ। ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖ ਰਿਹਾ, ਮੈਂ ਅੰਦਰੋਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਿਹਾ। ਤੁਸੀਂ ਮੇਰਾ ਫੇਸ ਰੀਡਿੰਗ ਕਰ ਰਹੇ ਹੋ, ਮੇਰੀ ਬਾਡੀ ਲੈਂਗੁਏਜ ਦੇਖ ਰਹੇ ਹੋਗੇ। ਮਤਲਬ ਗੱਲ ਆਪਣੀ ਖੁੱਲ ਕੇ ਕਰਨੀ ਚਾਹੀਦੀ ਹੈ। ਗੋਗਲੂਆਂ ਤੋਂ ਮਿੱਟੀ ਝਾੜਨ ਨਾਲ ਕੁਝ ਨਹੀਂ ਹੋਣਾ। ਅੱਜ ਇਹ ਹੋਇਆ ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ 'ਚ ਕੀ ਹੋਇਆ ਸੀ? ਬਲੂੰਦੜੇ ਗਏ ਸੀ ਲੋਕਾਂ ਦੇ ਹਿਰਦੇ। ਇੱਥੇ ਕੀ ਹੋ ਰਿਹਾ? ਫਿਰ ਇਹਦਾ ਮਤਲਬ ਆ ਕਦੇ ਸਿੱਖਾਂ ਨਾਲ, ਕਦੇ ਦਲਿਤਾਂ ਨਾਲ, ਕਦੇ ਮੁਸਲਮਾਨਾਂ ਨਾਲ, ਕਦੇ ਈਸਾਈਆਂ ਨਾਲ, ਕਦੇ ਬੋਧੀਆਂ ਦੇ ਨਾਲ ਇਹੋ ਜਿਹੇ ਕੰਮ ਹੁੰਦੇ ਰਹਿਣਗੇ। ਸੋ ਇਹਦੇ ਲਈ ਜਿੱਥੇ ਪੰਜਾਬ ਸਰਕਾਰ ਜ਼ਿੰਮੇਵਾਰ ਆ ਤੇ ਜਿਨ੍ਹਾਂ ਦਾ ਤੁਸੀਂ ਨਾਂ ਲਿਆ, ਉਹਨਾਂ ਨੂੰ ਵੀ ਸਵਾਲ ਹੈ ਕਿ ਦੇਸ਼ ਦੇ ਅਮਿਤ ਸ਼ਾਹ ਤੋਂ ਬਿਆਨ ਦਬਾਓ। ਉਹ ਕੀ ਸੋਚਦੇ ਨੇ ਇਹਦੇ ਬਾਰੇ? ਬਿਆਨ ਦੇਣਾ ਕੁਝ ਨਹੀਂ ਹੋਣਾ। ਜਿੱਦਾਂ ਤੁਸੀਂ ਗੱਲ ਕੀਤੀ ਬਹਿਬਲ ਕਲਾਂ, ਗੋਲੀकांड, ਕੋਟਕਪੂਰਾ, ਜੋ ਕੁਝ ਹੋਇਆ ਸੀ, ਉਹਨਾਂ ਨੂੰ ਸਿਆਸਤ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ। ਉਹ ਸਿਰਫ ਸਿਆਸਤ ਦੇ ਲਈ ਇੱਕ ਮੁੱਦਾ ਬਣ ਕੇ ਰਹਿ ਗਏ। ਤੁਹਾਨੂੰ ਵੀ ਇਹ ਜਾਪਦਾ ਹੋਊਗਾ ਕਿ ਇਹ ਜੋ ਕੁਝ ਹੋਇਆ ਇਹਦੇ ਤੇ ਰੌਲਾ ਗੋਲਾ ਪਾ ਕੇ ਸਾਰੇ ਬਹਿ ਜਾਣਗੇ, ਉੱਤੇ ਅੱਗੇ ਕੁਝ ਨਹੀਂ ਹੋਣਾ, ਇਹ ਵੀ ਇੱਕ ਮੁੱਦਾ ਬਣ ਕੇ ਰਹਿ ਜਾਊਗਾ। ਮੁੱਦਾ ਬਣੇਗਾ, ਮੁੱਦਾ ਬਣ ਕੇ ਰਹੇਗਾ ਨਹੀਂ। ਪੰਜਾਬ ਦੀ ਵਿਧਾਨ ਸਭਾ 'ਚ ਸਵਾਲ ਪੁੱਛੋਗੇ? ਬਿਲਕੁਲ ਪੁੱਛਾਂਗੇ। ਮੈਂ ਤਾਂ ਕਿਸੇ ਤੋਂ ਡਰਦਾ ਨਹੀਂ। ਮੈਂ ਤਾਂ ਇਮਾਨਦਾਰ ਲੀਡਰ ਹਾਂ, ਔਰ ਆਪਣੀ ਇਮਾਨਦਾਰੀ ਤੇ ਨੇਕ ਨੀਤੀ ਦਿਆਨਦਾਰੀ ਦੇ ਨਾਲ ਲੋਕਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਮੈਨੂੰ ਐਮਐਲਏ ਬਣਾਇਆ। ਜੇ ਮੈਂ ਲੋਕ ਹਿੱਤਾਂ ਲਈ ਨਹੀਂ ਲੜ ਸਕਦਾ, ਜਿਨ੍ਹਾਂ ਕੌਮ 'ਚ ਮੈਂ ਪੈਦਾ ਹੋਇਆ, ਉਸ ਕੌਮ ਦੇ ਰਹਿਬਰ ਦਾ ਅਪਮਾਨ ਹੋਵੇ, ਤਾਂ ਫਿਰ ਮੈਨੂੰ ਐਮਐਲਏ ਬਣ ਕੇ ਕੀ ਕਰਨਾ? ਆਰਾਮ ਨਾਲ ਅਸਤੀਫਾ ਦੇ ਕੇ ਘਰ ਬੈਠੋ। ਲੋਕਾਂ ਨੇ ਤੁਹਾਨੂੰ ਆਵਾਜ਼ ਚੁੱਕਣ ਦੇ ਲਈ ਭੇਜਿਆ, ਤੇ ਆਵਾਜ਼ ਮੈਂ ਤਾਂ ਰੋਜ਼ ਸੜਕਾਂ ਤੇ ਲੜਦਾ। ਜਦੋਂ ਵੀ ਕਿਸੇ ਨਾਲ ਵੀ ਕੋਈ ਜ਼ੁਲਮ ਜ਼ਿਆਦਤੀ ਹੁੰਦੀ ਹੈ, ਮੈਂ ਕਿਸਾਨੀ ਅੰਦੋਲਨ ਇੰਨਾ ਚਿਰ ਚੱਲਿਆ, ਮੈਂ ਉੱਥੇ ਜਾ ਕੇ ਲੜਦਾ ਰਿਹਾ, ਬੋਲਦਾ ਰਿਹਾ, ਨੌਜਵਾਨਾਂ ਨੂੰ ਨਾਲ ਲੈ ਕੇ ਜਾਂਦਾ ਰਿਹਾ। ਹੁਣ ਮੋਰਚਾ ਲੱਗਾ, ਮੈਂ ਹੁਣ ਵੀ ਜਾ ਕੇ ਆਇਆ। ਇੱਥੇ ਵੀ ਧਰਨੇ, ਪ੍ਰਦਰਸ਼ਨ, ਮੁਜ਼ਾਹਰੇ ਜਿੰਨੇ ਵੀ ਹੁੰਦੇ ਨੇ, ਅਸੀਂ ਉਹਨਾਂ ਦੇ ਅੰਦਰ ਸ਼ਾਮਲ ਹੁੰਦੇ ਹਾਂ। ਮੈਂ ਤਾਂ ਇੱਕ ਲੋਕ ਲੀਡਰ ਬਣ ਕੇ ਲੋਕਾਂ ਦੇ ਸਾਹਮਣੇ ਆਪਣੀ ਲਿਆਕਤ ਤੇ ਆਪਣੀ ਛਵੀ ਨੂੰ ਕਾਇਮ ਕੀਤਾ। ਔਰ ਪਿਛਲੇ ਸਮੇਂ ਦੇ ਅੰਦਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਤੇ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਤੇ ਸੜਕਾਂ ਦੇ ਉੱਪਰ ਮੈਂ ਆਪਣੀ ਡਿਊਟੀ ਨੂੰ ਨਿਭਾਇਆ, ਔਰ ਮੈਂ ਨਿਭਾਉਂਦਾ ਰਹਾਂਗਾ। ਇਹ ਅੰਦੋਲਨ ਅਸੀਂ ਇੱਕ ਖੜਾ ਕਰਾਂਗੇ, ਸਰਕਾਰ ਦੇ ਖਿਲਾਫ ਇੱਕ ਜਹਾਦ ਛੇੜਾਂਗੇ। ਅੱਜ ਤੋਂ ਬਾਅਦ ਗੱਲ ਖਤਮ ਨਹੀਂ ਹੋ ਜਾਣੀ। ਠੀਕ ਹੈ, ਆਮ ਲੋਕਾਂ ਦੇ ਲਈ ਖਤਮ ਹੋ ਸਕਦੀ ਹੈ ਕਿ ਉਹਨਾਂ ਦੀ ਰੋਜੀ ਰੋਟੀ ਦਾ ਸਵਾਲ ਹੈ, ਕੰਮਾਂ ਕਾਰਾਂ ਤੇ ਜਾਣਾ, ਬਹੁਤ ਰੁਝੇਵੇਂ ਹੁੰਦੇ ਨੇ, ਰੋਜ਼ ਬੰਦ ਕਰਨਾ ਇਹ ਕੋਈ ਬਹੁਤਾ ਠੀਕ ਨਹੀਂ ਹੈਗਾ। ਲੇਕਿਨ ਮੇਰੀ ਤਾਂ ਜ਼ਿੰਮੇਵਾਰੀ ਹੈ। ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ, ਤਨਖਾਹ ਮਿਲਦੀ ਹੈ, ਮੈਨੂੰ DATA ਮਿਲਦਾ, ਗੱਡੀ ਮਿਲੀ ਹੈ, ਪੈਟਰੋਲ ਮਿਲਦਾ, ਤਾਂ ਫਿਰ ਮੈਂ
ਆਪਣੀ ਆਵਾਜ਼ ਜਿਹੜੀ ਹੈ ਉਹ ਜ਼ਰੂਰ ਉਠਾਉਂਦਾ ਰਹਿੰਦਾ ਹੈ ਤੇ ਉਠਾਵਾਂਗਾ। ਆਖਰੀ ਸਵਾਲ ਕੋਟਲੀ ਸਾਹਿਬ, ਇਹ ਸਵਾਲ ਜੁੜਿਆ ਹੋਇਆ ਹੈ ਉਹ ਮਾਹੌਲ ਦੇ ਨਾਲ ਜਿਹੜਾ ਅਸੀਂ ਕਿਸੇ ਨੂੰ ਦਿੰਨੇ ਆ ਜਾਂ ਨਾ ਦੇਣ ਦੇ ਵਿੱਚ ਅਸੀਂ ਭੂਮਿਕਾ ਨਿਭਾਉਂਦੇ ਆ। ਉਹ ਹੈ ਜਿੱਦਾਂ ਉਹ 24 ਸਾਲ ਦਾ ਨੌਜਵਾਨ ਹੈ ਆਕਾਸ਼, ਉਸ ਦਾ ਨਾਮ ਦੱਸਿਆ ਜਾ ਰਿਹਾ, ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਦੱਸਦੇ ਨੇ ਉਹ ਦੁਬਈ ਵੀ ਗਿਆ, ਉੱਥੋਂ ਵਾਪਸ ਆਇਆ, ਫਿਰ 3 ਮਹੀਨਿਆਂ ਤੋਂ ਪਿੰਡ ਵੀ ਨਹੀਂ ਗਿਆ ਸੀ ਉਹਦੇ, ਜੋ ਘਰਦਿਆਂ ਦਾ ਬਿਆਨ ਸਾਹਮਣੇ ਆਇਆ। ਕੀ ਲੱਗਦਾ ਤੁਹਾਨੂੰ ਇਸ ਦੇ ਲਈ ਸਾਡੇ ਵੱਲੋਂ ਦਿੱਤਾ ਜਾ ਰਿਹਾ ਬੱਚਿਆਂ ਨੂੰ ਮਾਹੌਲ ਵੀ ਜ਼ਿੰਮੇਵਾਰ ਹੈ ਕਿ ਉਹ ਇਸ ਪਾਸੇ ਨੂੰ ਕਿਸੇ ਵੱਲੋਂ ਵੀ ਉਹਨਾਂ ਨੂੰ ਮੈਨੀਪੂਲੇਟ ਕਰ ਲਿਆ ਜਾਂਦਾ ਹੈ, ਉਹ ਇਸ ਪਾਸੇ ਨੂੰ ਤੁਰ ਪੈਂਦੇ ਨੇ, ਬੇਸ਼ੱਕ ਉਹ ਪੈਸੇ ਦਾ ਲਾਲਚ ਹੋਵੇ ਜਾਂ ਕੋਈ ਹੋਰ ਲਾਲਚ ਹੋਵੇ। ਅਸੀਂ ਸਰਕਾਰੀ ਤੌਰ ਦੇ ਉੱਪਰ, ਸਰਕਾਰ ਦੇ ਤੌਰ ਦੇ ਉੱਪਰ ਫੇਲ ਹੋਏ ਆ ਆਪਣੇ ਬੱਚਿਆਂ ਨੂੰ ਸਹੀ ਰਾਹ ਦਿਖਾਉਣ ਦੇ ਲਈ। ਨਹੀਂ ਦੇਖੋ, ਮੈਂ ਤਾਂ ਹਮੇਸ਼ਾ ਕਹਿੰਦਾ ਆ ਕਿ ਪੰਜਾਬ ਬੜੇ ਦੁੱਖਾਂ ਦੇ ਵਿੱਚੋਂ ਨਿਕਲਿਆ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਹੁਤ ਪੰਜਾਬ ਦੇ ਅੰਦਰ ਸੰਤਾਪ ਹੰਡਾਉਣਾ ਪਿਆ। ਤੇ ਜੇ ਅੱਜ ਵੀ ਪੰਜਾਬ ਦੇ ਅੰਦਰ ਇਹ ਮਾਹੌਲ ਹੈ, ਅੱਜ ਪੰਜਾਬ ਦੇ ਅੰਦਰ ਕੋਈ ਇੰਡਸਟਰੀ ਨਹੀਂ ਲੈ ਕੇ ਆ ਰਿਹਾ। ਭਗਵੰਤ ਮਾਨ ਜੀ ਕਹਿੰਦੇ ਸੀ ਇੱਥੇ ਬੜੀ ਇਨਵੈਸਟਮੈਂਟ ਹੋ ਰਹੀ ਹੈ, BMW ਪਤਾ ਨਹੀਂ MW ਦਾ BMW ਦਾ ਕਿਹੜੀਆਂ ਉਹ ਗੱਲਾਂ ਕਰਦਾ ਹੁੰਦਾ ਸੀ। ਅੱਜ ਵਿਦੇਸ਼ਾਂ ਦਾ ਵਿਅਕਤੀ ਕੋਈ ਪੰਜਾਬ ਆ ਕੇ ਅੱਜ ਕੱਲ ਤਾਂ ਮੇਰੇ ਖਿਆਲ ਦੇ ਅੰਦਰ ਇਤੋਂ ਸਾਰਾ ਕੁਝ ਵੇਚ ਕੇ ਵਿਦੇਸ਼ਾਂ ਨੂੰ ਜਾ ਰਹੇ ਆ। NRI ਵੀ ਆਉਣੋਂ ਹਟ ਗਏ, ਹੁਣ ਤਾਂ ਉਹ ਕਹਿੰਦੇ ਸਥਿਤੀ ਨਹੀਂ ਠੀਕ, ਐਵੇਂ ਆਪਣਾ ਹੀ ਨੁਕਸਾਨ ਕਰਾਵਾਂਗੇ ਜਾ ਕੇ। ਦੇਖੋ, ਉਹਨਾਂ ਦਾ ਦਰਦ ਤਾਂ ਹੈ ਪੰਜਾਬ ਦੀ ਮਿੱਟੀ ਦੇ ਨਾਲ, ਇਸ ਜਰਖੇਜ਼ ਦੇ ਅੰਦਰ ਉਹ ਪੈਦਾ ਹੋਏ ਨੇ। ਪਰ ਜਿਹੜਾ ਤੁਹਾਡਾ ਸਵਾਲ ਹੈ ਉਹਦਾ ਜਵਾਬ ਇਹੀ ਹੈ ਕਿ ਪੰਜਾਬ ਦੇ ਅੰਦਰ ਲੋਕਾਂ ਦਾ ਜਿਹੜਾ ਮਾਹੌਲ, ਦਿਨ ਦਿਹਾੜੇ ਫਿਰੌਤੀਆਂ, ਡਕੈਤੀਆਂ, ਕਤਲੋਗਾਰਤ, ਨੌਜਵਾਨਾਂ ਦੇ ਕਤਲ ਔਰ ਜੇਲ੍ਹਾਂ ਦੇ ਅੰਦਰ ਗੈਂਗਸਟਰਾਂ ਦੀਆਂ ਇੰਟਰਵਿਊਜ਼ ਇੱਕ ਬਹੁਤ ਵੱਡਾ ਇੰਡੀਕੇਸ਼ਨ ਦੇ ਰਹੀਆਂ ਨੇ ਕਿ ਪੰਜਾਬ ਬਹੁਤ ਵੱਡੇ ਦੁਖਾਂਤ ਦੇ ਵਿੱਚੋਂ ਨਿਕਲਣ ਵਾਲਾ ਹੈ। ਇਹਨੂੰ ਸਮਝਣ ਦੀ ਬਹੁਤ ਵੱਡੀ ਲੋੜ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹੀਂ, ਪੰਜਾਬ ਦੇ ਨੌਜਵਾਨਾਂ ਨੂੰ ਬਰਗਲਾ ਕੇ ਅਜਿਹੀਆਂ ਵਾਰਦਾਤਾਂ ਦੇ ਲਈ ਤੁਸੀਂ ਦੇਖਿਆ ਬਹੁਤ ਸਾਰੇ ਵੱਡੇ ਪਿਛਲੇ ਸਮੇਂ ਸੰਤਾਪ ਦੇ ਅੰਦਰ ਆਮ ਲੋਕਾਂ ਦੇ ਵੀ ਕਤਲ ਹੋਏ, ਸਾਈਕਲ ਤੇ ਤੁਰੇ ਜਾਂਦਿਆਂ ਦੇ, ਹੋਰਨਾਂ ਦੇ, ਬਹੁਤਾ ਕੀ ਕੁਛ ਹੋਇਆ। ਏਜੰਸੀਆਂ ਹੁੰਦੀਆਂ ਨੇ, ਇਹ ਵੀ ਹੀ ਮੈਂ ਤਾਂ ਪਹਿਲਾਂ ਹੀ ਆਪਣੀ ਸ਼ੁਰੂਆਤ ਦੇ ਅੰਦਰ ਕਿਹਾ ਕਿ ਇਹ ਇੱਕ ਸਰਕਾਰਾਂ ਦਾ ਔਰ ਏਜੰਸੀਆਂ ਦਾ ਗਿਣੀ ਮਿੱਥੀ ਸਾਜ਼ਿਸ਼ ਦਾ ਨਤੀਜਾ। ਮੈਂ ਅੱਜ ਜਾ ਕੇ ਆਇਆ, ਮੈਂ ਹੀ ਉਸ ਸਟੈਚੂ ਤੇ ਮਸੀਂ ਚੜਿਆ, ਪੌੜੀ ਤੋਂ ਵੀ ਉੱਪਰ ਨੂੰ ਮਸੀਂ ਜਾਣੀ ਜਾ ਕੇ ਗਿਆ, ਫਿਰ ਪੌੜੀ ਲਿਆਂਦੀ, ਚੜਿਆ, ਥੋੜਾ ਲਿਆ, ਸੰਵਿਧਾਨ ਸਾੜੇ, ਮਤਲਬ ਇਹ 10-20-25 ਮਿੰਟ ਦਾ ਉਹ ਸਾਰਾ ਕੁਝ ਹੁੰਦਾ ਰਿਹਾ। ਵੈਲ ਪਲਾਨਡ ਹੈ ਕਹਿਣ ਦਾ ਵੈਲ ਪਲਾਨਡ। ਤੇ ਫਿਰ ਇਹਦਾ ਮਤਲਬ ਹੈ ਪੁਲਿਸ ਉੱਥੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਸੀ। ਲੱਖਾਂ ਲੋਕ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਨੇ, ਉੱਥੋਂ ਦੀ ਜਾ ਰਹੇ ਨੇ। ਹੁਣ ਲੋਕ ਵਿਚਾਰੇ ਜਾ ਕੇ ਲੜਨਗੇ, ਭਿੜਨਗੇ ਕਿਸੇ ਦੇ ਨਾਲ ਤਾਂ ਪਤਾ ਨਹੀਂ ਕਿਹੜੇ ਨੇ ਆ ਕੇ ਕਿੱਧਰੋਂ ਗੋਲੀ ਮਾਰ ਦੇਣੀ ਹੈ। ਲੋਕ ਵੀ ਡਰਦੇ ਨਾ। ਇਹ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੁੰਦੀ ਹੈ, ਹੋਮ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ। ਸੋ ਇਹਦੇ ਲਈ ਪੰਜਾਬ ਦੀ ਸਰਕਾਰ ਔਰ ਪੁਲਿਸ ਜਿਹੜੀ ਹੈ ਉਹ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੈ। ਮੈਂ ਸਮਝਦਾ, ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਧਰਮ ਦੇ ਝਗੜਿਆਂ ਤੋਂ ਦੂਰ ਰਹਿ ਕੇ ਇੱਕ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਕਰੀਏ। ਦਲਿਤ ਤੇ ਸਿੱਖ ਦੀ ਪੰਜਾਬ ਦੇ ਅੰਦਰ ਸਾਂਝ ਨੂੰ, ਪੰਜਾਬ ਦੇ ਅੰਦਰ ਹਿੰਦੂ, ਸਿੱਖ ਤੇ ਦਲਿਤ ਦੀ ਸਾਂਝ ਨੂੰ, ਈਸਾਈ ਭਾਈਚਾਰਾ, ਬੁੱਧੀ ਭਾਈ, ਕੁਛ ਵੀ ਮਤਲਬ ਆਪਾਂ ਧਾਰਮਿਕ ਖਿੱਤੇ ਦੀ ਜੇ ਗੱਲ ਕਰੀਏ, ਸਾਨੂੰ ਏਕਤਾ ਦੇ ਵਿੱਚ ਰਹਿਣਾ ਚਾਹੀਦਾ। ਸਾਡੇ ਗੁਰੂਆਂ ਦਾ ਪੈਗਾਮ ਹੈ। ਤੇ ਨੌਜਵਾਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਇਸ ਕੁਰਾਹੇ ਤੇ ਨਾ ਚੱਲੋ ਤੇ ਉਹਨਾਂ ਨੂੰ ਬਚਾਉਣ ਦੇ ਲਈ ਤਾਂ ਪੰਜਾਬ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਨਾ। ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ, ਨੌਜਵਾਨਾਂ ਨੂੰ ਅਵੇਅਰ ਕਰਨਾ, ਲਾਇਬ੍ਰੇਰੀਆਂ ਹੋਣ, ਖੇਡ ਸਟੇਡੀਅਮ ਹੋਣ, ਹੋਰ ਸਾਰਾ ਕੁਝ ਹੋਵੇ। ਰੋਟੀ ਤਾਂ ਹਰੇਕ ਵਿਅਕਤੀ ਖਾ ਹੀ ਲਏਗਾ। ਮਾਂ ਕਦੇ ਨਹੀਂ ਚਾਹੂਗੀ ਕਿ ਉਹਦਾ ਪੁੱਤ ਜਿਹੜਾ ਨਸ਼ਿਆਂ ਦੇ ਅੰਦਰ ਮਰ ਜਾਏ। ਮਾਂ ਕਦੀ ਇਹ ਨਹੀਂ ਚਾਹੂਗੀ ਕਿ ਮੇਰਾ ਪੁੱਤ ਜਾ ਕੇ ਗਰਾਊਂਡ 'ਚ ਨਾ ਖੇਡੇ, ਇਹ ਚੰਗਾ ਹੈਂਡਸਮ ਨਾ ਹੋਵੇ, ਇਹ ਚੰਗਾ ਸਿਹਤਮੰਦ ਨਾ, ਮਾਂ ਕਦੇ ਨਹੀਂ ਇਹ ਸੋਚੇਗੀ। ਸੋ ਅਜਿਹੀਆਂ ਜੇ ਚੀਜ਼ਾਂ ਹੋਣਗੀਆਂ, ਹੁਣ ਪੰਜਾਬ ਸਰਕਾਰ ਤਾਂ ਕਰਜ਼ੇ ਚੁੱਕੀ ਜਾਂਦੀ ਹੈ। ਸਾਡੇ ਵੇਲੇ 'ਚ 3.25 ਲੱਖ ਛੱਡ ਕੇ ਗਏ ਆ, ਇਹਨੇ 6 ਕਰ ਦੇਣਾ ਜਾਂਦੇ। ਮੈਂ ਕਿਹਾ ਜੀ ਹੋ ਜਾਣਾ 3.25 ਉਹ ਜਿਹੜਾ ਸੀਗਾ 1000 ਕਰੋੜ ਤੇ 6 ਲੱਖ 1000 ਕਰੋੜ ਦਾ ਹੋ ਜਾਣਾ। ਤਾਂ ਫਿਰ ਮਰ ਜਾਾਂਗੇ ਅਸੀਂ। ਇਹ ਕਹਿੰਦੇ ਸੀ ਅਸੀਂ ਤਾਂ ਕਰਜ਼ੇ ਦੀਆਂ ਕਿਸ਼ਤਾਂ ਮੋੜ ਕੇ ਕਰਜ਼ਾ ਹੌਲਾ ਕਰਾਂਗੇ। ਤੇ ਅੱਜ ਤਾਂ ਸਾਡੇ ਸਿਰ ਭਾਰ ਵੱਧ ਰਿਹਾ। ਮੈਂ ਤੁਹਾਡੇ ਚੈਨਲ ਮਾਧਿਅਮ ਦੇ ਰਾਹੀਂ ਕਹਿਣਾ ਚਾਹੁੰਦਾ, ਇਹਨੂੰ ਦੁਨੀਆ ਬਹੁਤ ਦੇਖਦੀ ਹੈ, ਵਿਦੇਸ਼ਾਂ 'ਚ ਬੜੇ ਲੋਕ ਦੇਖਦੇ ਆ। ਜਿੰਨਾ ਚਿਰ ਅਸੀਂ ਫ੍ਰੀ ਸਿਸਟਮ ਦੇ ਉੱਤੇ, ਮੈਂ ਅੱਜ ਦੀ ਇੰਟਰਵਿਊ ਤੋਂ ਹਟ ਕੇ ਥੋੜੀ ਗੱਲ ਕਰ ਰਿਹਾ, ਜਿੰਨਾ ਚਿਰ ਅਸੀਂ ਫ੍ਰੀ ਸਿਸਟਮ ਦੇ ਕੇ ਲੋਕਾਂ ਨੂੰ ਬਰਗਲਾ ਰਹੇ ਹਾਂ, ਲੋਕਾਂ ਨੂੰ ਲੇਜ਼ੀ ਬਣਾ ਰਹੇ ਹਾਂ, ਇਹਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ। ਰੇੜੀਆਂ ਵਾਂਗੂ ਤੁਸੀਂ ਸਭ ਕੁਝ ਵੰਡੀ ਜਾਂਦੇ ਹੋ,
ਬੱਸਾਂ 'ਚ ਸਫ਼ਰ ਫ੍ਰੀ ਕਰ ਦਿਓ ਜੀ, ਆ ਬਿਜਲੀ ਫ੍ਰੀ ਕਰ ਲਓ ਜੀ, ਹੋਰ ਸਭ। ਹਾਂ ਠੀਕ ਹੈ, ਜ਼ਰੂਰਤ ਹੈ। ਪੰਜਾਬ ਦਾ ਕਿਸਾਨ ਤਾਂ ਕਹਿੰਦਾ ਭਰਾਵਾ ਮੇਰੇ ਤੋਂ ਪੈਸੇ ਲੈ ਲਓ ਤੇ ਮੈਨੂੰ ਬਿਜਲੀ 24 ਘੰਟੇ ਦਿਓ, ਮੈਂ ਜਦੋਂ ਮਰਜ਼ੀ ਜਾਵਾਂ ਉਹਦਾ ਬਟਨ ਦੱਬ ਦੇਵਾਂ ਤੇ ਮੈਂ ਜਿੰਨੇ ਪੈਸੇ ਦੇਣੇ ਹੋਗੇ ਮੈਂ ਦੇ ਦੇਵਾਂ। ਉਹਨਾਂ ਦਾ ਭਾਰ ਫਿਰ ਘਰਾਂ ਤੇ ਪਾ ਦਿੰਦੇ ਆ। ਹੁਣ ਘਰ ਦਾ ਬਿੱਲ ਜਿਹੜਾ 20,000 ਆ ਜਾਂਦਾ। ਸੋ ਮੇਰਾ ਮਤਲਬ ਹੈ ਵੀ ਕਿਤੇ ਨਾ ਕਿਤੇ ਆਟਾ, ਦਾਲ, ਹੋਰ ਠੀਕ ਹੈ, ਜ਼ਰੂਰਤ, ਬੇਸਿਕ ਜ਼ਰੂਰਤਾਂ ਨੇ ਲੋਕਾਂ ਦੀਆਂ। ਵੈਲਫੇਅਰ ਜ਼ਰੂਰੀ ਹੈ, ਪਰ ਉਹਦੀ ਤਾਕ ਦੇ ਵਿੱਚ ਤੁਸੀਂ ਰੇੜੀਆਂ ਹੀ ਵੰਡਣ ਹਰੇਕ ਨੂੰ ਹੀ ਬਿਨਾਂ ਕਿਸੇ ਸ਼ਰਤ ਦੇ, ਬਿਨਾਂ ਕਿਸੇ ਲਿਹਾਜ਼ ਦੇ। 1000 ਦਊਂਗਾ, ਦੂਜਾ ਕਹਿੰਦਾ ਮੈਂ 2500 ਦੇ ਦੂੰ। ਜਿੱਥੇ ਜਿੱਥੇ ਤੁਹਾਡੇ ਕੋਲ ਪੈਸਾ, ਹੁਣ ਹਿਮਾਚਲ ਸਾਡੇ ਕੋਲ ਪੈਸਾ, ਕਰਨਾਟਕਾ ਸਾਡੇ ਕੋਲ ਪੈਸਾ, ਜਿੱਥੇ ਤੁਹਾਡੇ ਕੋਲ ਪੈਸਾ। ਮੈਂ ਕੇਰਲਾ ਜਾ ਕੇ ਆਇਆ, ਅਸੀਂ ਵਿਧਾਨ ਸਭਾ ਦੀ ਸਾਡੀ ਕਮੇਟੀ ਜਾ ਕੇ ਆਈ ਹੈ, ਅਸੀਂ ਉੱਥੇ ਬਹੁਤ ਕੁਝ ਦੇਖ ਕੇ ਆਏ ਹਾਂ। ਕੇਰਲਾ ਇੰਨਾ ਮਤਲਬ ਛੋਟਾ ਪ੍ਰਦੇਸ਼ ਹੈ ਔਰ ਇੰਨਾ ਸਾਰਿਆਂ ਤੋਂ ਅੱਗੇ ਹੈ, ਬਾ ਕਮਾਲ ਹੈ। ਸੋ ਇਸ ਕਰਕੇ ਇੱਕ ਚੰਗੀ ਸੋਚ, ਅਸਾਰੂ ਸੋਚ ਜਿਹੜੀ ਹੈ ਉਹ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਲਾਈਨ ਦੇਣੀ ਪਏਗੀ, ਇੱਕ ਸਿਸਟਮ ਦੇ ਜ਼ਰੀਏ ਲੋਕ ਫਿਰ ਸੋਚਣਗੇ ਕਿ ਆਹ ਵਿਅਕਤੀ ਚੰਗੀ ਸਿਧਾਂਤਕ ਤੌਰ ਦੇ ਉੱਤੇ ਸਾਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰ ਰਿਹਾ, ਪੰਜਾਬ ਤੇ ਪੰਜਾਬੀਅਤ ਤੇ ਲੋਕ ਹਿੱਤਾਂ ਦੇ ਲਈ ਇਹ ਵਿਅਕਤੀ ਇੱਕ ਚੰਗਾ ਰਸਤਾ ਦਿਖਾ ਰਿਹਾ, ਲੋਕ ਉਹਦੇ ਮਗਰ ਲੱਗਣਗੇ। ਇਮਾਨਦਾਰੀ ਬੇਹੱਦ ਜ਼ਰੂਰੀ ਹੈ। ਜੇ ਲੋਕ ਇਮਾਨਦਾਰ ਹੋਣਗੇ, ਲੀਡਰ ਦੀ ਲੋਕ ਕਦਰ ਕਰਨਗੇ। ਨਹੀਂ ਤਾਂ ਭਰਾਵਾ ਆਉਣ ਵਾਲੇ ਸਮੇਂ ਦੇ ਅੰਦਰ ਇੱਥੇ ਕਿਸੇ ਨੇ ਪੁੱਛਣਾ, ਲੋਕਾਂ ਨੇ ਕਿਹਾ ਕਰਨਾ ਜਾ ਤੁਰਿਆ ਜਾ, ਤੇਰੇ ਵਰਗੇ 20 MLA ਤੁਰੇ ਫਿਰਦੇ ਆ, ਅੱਗੇ ਫਿਰਦੇ ਨੇ। ਅੱਗੇ ਕਹਿੰਦੇ ਹੁੰਦੇ ਸੀ ਨਾ ਵੀ ਪਿੰਡਾਂ 'ਚ ਗਿਆ ਲੋਕਾਂ ਦੇ ਪਾਥੀਆਂ ਮਾਰਨੀਆਂ, ਤੇ ਹੁਣ ਲੋਕਾਂ ਨੇ ਕਿਹਾ ਜੁੱਤੀਆਂ ਮਾਰਿਆ ਕਰਨੀਆਂ ਫਿਰ। ਸੋ ਮੇਰਾ ਕਹਿਣ ਦਾ ਦੇਖੋ, ਮੈਂ ਤਾਂ ਬੜਾ ਫਰਕ ਦਿਲ ਹੈ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਸ ਕਾਰਨ ਤੁਸੀਂ ਜਿੱਤ ਕੇ ਆਏ ਹੋ, ਤੁਹਾਨੂੰ ਉਸ ਡਿਊਟੀ ਪ੍ਰਤੀ ਸੁਹਿਰਦ ਹੋਣਾ ਚਾਹੀਦਾ, ਤੇ ਤੁਹਾਨੂੰ ਕਾਬਲੀਅਤ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਤੇ ਪੰਜਾਬ ਦੇ ਹਿੱਤ ਤੇ ਪੰਜਾਬ ਦੇ ਭਲੇ ਲਈ ਗੱਲ ਕਰਕੇ ਇੱਕ ਲਾਈਨ ਦੇ ਕੇ ਲੋਕਾਂ ਨੂੰ ਉਸ ਰਸਤੇ ਤੇ ਤੋਰਨਾ ਚਾਹੀਦਾ, ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਜੀ। ਬਹੁਤ